8-9 ਦਸੰਬਰ ਦੀ ਦਰਮਿਆਨੀ ਰਾਤ ਨੂੰ ਅਰੁਣਾਚਲ ਦੇ ਤਵਾਂਗ ਸੈਕਟਰ ਦੇ ਵਿੱਚ ਕਿਵੇਂ ਇਹਨਾਂ ਦੇ ਜਵਾਨਾਂ ਦੀ ਇਕੱਲੀ ਪਿਟਾਈ ਨਹੀਂ ਹੋਈ, 108 ਦੇ ਕਰੀਬ ਜਿਹੜੇ ਚਸ਼ਮੇ ਔਰ ਉਹ ਹੋਲੀ ਜਿਹੜੇ ਸਪਰਿੰਗ ਨੇ ਬੁੱਧਿਜ਼ਮ ਦੇ, ਉਹ ਉਹਨਾਂ ਨੇ ਆਕੂਪਾਈ ਕੀਤਾ ਉਸ ਤਵਾਂਗ ਦੀ ਕੀ ਪੋਜੀਸ਼ਨ ਨੂੰ। ਇੱਕ ਪਾਸੇ ਇਹ ਉਹਨੂੰ ਕਵਰ ਵੀ ਕਰ ਰਹੇ ਨੇ ਕਿ ਵੀ ਇਹਨਾਂ ਦੇ ਨਾਲ ਕੀ ਹੋਇਆ ਦੂਜਾ, ਪਰ ਦੂਸਰੇ ਪਾਸੇ ਚੀਨ ਦੇ ਖਿਲਾਫ ਮੂੰਹ ਚੋਂ ਝੱਗ ਵੀ ਸੁੱਟਦੇ ਨੇ, ਆਵਾਜ਼ ਨਹੀਂ ਨਿਕਲਦੀ। ਰਾਜ ਸਭਾ ਚੇਅਰਮੈਨ disallows discussion on China border issue. Congress stages walkout. External Affairs Minister S. Jaishankar has strongly objected to the use of term pitai, beating, by Congress leader Rahul Gandhi while referring to India-China clash in Tawang, and asserted that our soldiers have stood their ground in Yangtze in Arunachal Pradesh and should be appreciated and honored. ਇਹ ਹੁਣ ਮੈਂ ਉਹਨਾਂ ਦੀ ਬੀ ਟੀਮ ਦੀ ਗੱਲ ਹੀ ਕਰ ਰਿਹਾ ਕਿ ਐਵਰੀ ਡੇ ਆਈ ਹੀਅਰ ਚਾਈਨਾ ਐਂਟਰਡ ਐਂਡ ਗ੍ਰੈਬਡ ਅ ਫਿਊ ਕਿਲੋਮੀਟਰ ਆਫ ਇੰਡੀਅਨ ਟੈਰੀਟਰੀ। ਕਿ ਰੋਜ਼ਾਨਾ ਖਬਰ ਹੁੰਦੀ ਹੈ ਕਿ ਚੀਨ ਆਇਆ, ਉਹਨੇ ਕੁਛ ਕਿਲੋਮੀਟਰ ਭਾਰਤੀ ਟੈਰੀਟਰੀ ਦੇ ਲੈ ਲਏ। And the BJP-led Indian government is rewarding China by increasing imports. The imports from China stood at $65 billion. पिछली बार $65 billion सी import पिछले साल. But after its aggression, imports from China jumped to $95 billion this year. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਦੂਸਰੇ ਸੈਗਮੈਂਟ ਦੇ ਵਿੱਚ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਚੀਨ ਵੱਲੋਂ ਭਾਰਤੀ ਜਵਾਨਾਂ ਦੀ ਅਰੁਣਾਚਲ ਪ੍ਰਦੇਸ਼ ਵਿੱਚ ਕੀਤੀ ਗਈ ਪਿਟਾਈ ਅਤੇ ਖੋਏ ਗਏ ਇਲਾਕੇ ਨੂੰ ਲੈ ਕੇ ਮੋਦੀ ਸਰਕਾਰ ਵੱਲੋਂ ਤੱਥਾਂ ਨੂੰ ਦਬਾਇਆ ਜਾ ਰਿਹਾ ਹੈ ਔਰ ਭਾਰਤ ਚੀਨ ਤੋਂ ਇੰਨਾ ਜ਼ਿਆਦਾ ਖੌਫਜ਼ਦਾ ਕਿਉਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਆਪਣੇ ਉਹਨਾਂ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਲਾਈਵ ਚੈਟ ਰਾਹੀਂ YouTube 'ਤੇ ਜੁੜਦੇ ਨੇ, ਫੇਸਬੁੱਕ ਨਾਲ ਜੁੜਦੇ ਨੇ। ਆਉਣ ਵਾਲੇ ਪੀਰੀਅਡ 'ਚ ਅਸੀਂ ਫੇਸਬੁੱਕ ਮੈਸੇਜਸ ਵੀ ਲਿਆ ਕਰਾਂਗੇ। ਸਾਡੇ ਵੀਰ ਫਰੀਦਕੋਟ ਤੋਂ ਜਗਸੀਰ ਸਿੰਘ ਸਿੱਧੂ ਔਰ ਜ਼ੁਬੈਰ ਯਾਕੂਬ ਜੀ, ਉਹਨਾਂ ਨੇ ਕਾਮੈਂਟ ਕੀਤੇ ਨੇ। ਔਰ ਜਗਸੀਰ ਸਿੰਘ ਸਿੱਧੂ ਜੀ ਨੇ ਇਹ ਪੁੱਛਿਆ ਕਿ ਵੀ ਸਿੱਖ ਪੰਜਾਬ ਦੇ ਵਿੱਚ ਜਾਂ ਇੱਧਰ ਦੇਵੀ ਪੂਜਕ ਹੋ ਰਹੇ ਨੇ, ਇਹ ਕੀ ਗੱਲ ਹੈ? ਸਿੱਧੂ ਸਾਹਿਬ ਜ਼ਾਹਰ ਹੈ ਕਿ ਵੀ ਇੱਕ ਹੈ ਤਾਂ ਇਹਨਾਂ ਦਾ ਹੀ ਅਖਾਣ ਹੈ ਸੰਸਕ੍ਰਿਤ ਦਾ, ਯਥਾ ਰਾਜਾ ਤਥਾ ਪ੍ਰਜਾ, ਕਿ ਜੋ ਜਿਹਾ ਰਾਜਾ ਹੁੰਦਾ, ਬਾਦਸ਼ਾਹ ਹੁੰਦਾ, ਉਹ ਜਿਹੀ ਪ੍ਰਜਾ ਬਿਹੇਵ ਕਰਨਾ ਸ਼ੁਰੂ ਕਰ ਦਿੰਦੀ ਹੈ। ਔਰ ਗੁਲਾਮੀ ਜਿਹੜੀ ਹੈ ਉਹ ਇਹ ਜ਼ਰੂਰੀ ਨਹੀਂ ਹੁੰਦਾ ਵੀ ਕਿਸੇ ਦੇ ਪੈਰਾਂ 'ਚ ਬੇੜੀਆਂ ਜਾਂ ਹੱਥਾਂ 'ਚ ਹੱਥਕੜੀਆਂ ਪਾ ਕੇ ਉਹਨਾਂ ਨੂੰ ਇਸ ਪਾਸੇ ਤੋਰਿਆ ਜਾਂਦਾ। ਇਹ ਜਿਨ੍ਹਾਂ ਦਾ ਡੋਮੀਨੈਂਟ ਕਲਚਰ ਹੁੰਦਾ ਹੈ ਉਹਨਾਂ ਦਾ ਸਭ ਕੁਛ ਹੀ ਵਿਕਣ ਲੱਗ ਜਾਂਦਾ। ਔਰ ਉਹਨਾਂ ਦਾ ਇਹੀ ਨਹੀਂ ਵੀ ਦੇਵੀਆਂ ਉਹਨਾਂ ਦੀਆਂ ਵਿਕ ਰਹੀਆਂ ਨੇ, ਉਹਨਾਂ ਦੇ ਤਾਂ ਪੋਸਟ ਆਫਿਸ, ਰੇਲਵੇ, ਗੰਗਾ ਦਾ ਗੰਦਾ ਜਲ ਵੀ ਵੇਚ ਰਹੇ ਨੇ, ਗਊ ਮੂਤਰ ਵੀ ਵੇਚ ਰਹੇ ਨੇ, ਉਹ ਵੀ ਵਿਕ ਰਿਹਾ, ਉਹਨਾਂ ਦਾ ਗੋਹਾ ਵੀ ਵਿਕ ਰਿਹਾ। ਔਰ ਇਹ ਹਾਲਾਤ ਗੁਲਾਮੀ ਨਾਲ, ਮੈਂ ਇਹਨੂੰ ਵੀ ਇੱਕ ਵੱਡੀ ਗੁਲਾਮੀ ਦੀ ਜਿਹੜਾ ਹੈ ਉਹ ਸਿੰਪਟਮ ਹੀ ਕਹਾਂਗਾ। ਔਰ ਇਹ ਹਮੇਸ਼ਾ ਹੀ ਜਦੋਂ ਤੁਹਾਡਾ ਕਿਰਦਾਰ ਕਮਜ਼ੋਰ ਹੁੰਦਾ ਉਸ ਦੇ ਵਿੱਚ ਡੋਮੀਨੇਟ ਕਲਚਰ ਜਿਹੜਾ ਹੈ, ਔਰ ਕਲਚਰ ਦੇ ਨਾਲ ਜਦੋਂ ਪੋਲੀਟੀਕਲ ਪਾਵਰ ਔਰ ਦੂਸਰੀ ਚੀਜ਼ ਜੁੜੀ ਹੁੰਦੀ ਹੈ। ਔਰ ਜਿਵੇਂ ਉਹਨਾਂ ਨੇ ਆਪਣੇ ਪੂਰੇ ਮੀਡੀਆ ਰਾਹੀਂ, ਜਦੋਂ ਪਹਿਲੀ ਹਕੂਮਤ ਵਾਜਪਾਈ ਦੀ ਬਣੀ, ਕੋਲੀਸ਼ਨ ਗਵਰਨਮੈਂਟ ਸੀ, ਔਰ RSS ਨਾਗਪੁਰ ਵਾਲਿਆਂ ਨੂੰ ਉਹਨਾਂ ਵਾਜਪਾਈ ਨੇ ਸੱਦਿਆ ਕਿ ਆ ਲਓ ਜੀ ਤੁਸੀਂ ਕੀ ਮਿਨਿਸਟਰੀਆਂ, ਡਿਫੈਂਸ, ਫੋਰਨ, ਇਹ ਉਹ। ਉਹਨੇ ਕਿਹਾ ਜੀ ਸਾਨੂੰ ਸਿਰਫ 4 ਮਿਨਿਸਟਰੀਆਂ ਚਾਹੀਦੀਆਂ, ਉਹ ਤੁਸੀਂ ਬਾਕੀਆਂ ਨੂੰ ਦੇ ਦਿਓ ਦੂਜੀਆਂ। ਔਰ ਪਹਿਲੀ ਉਹਨਾਂ ਦੀ ਡਿਮਾਂਡ ਸੀ ਹਿਊਮਨ ਰਿਸੋਰਸ ਮਿਨਿਸਟਰੀ, ਜਿਹੜੀ ਮੁਰਲੀ ਮਨੋਹਰ ਜੋਸ਼ੀ ਨੂੰ, ਕਿਉਂਕਿ ਜਿਨ੍ਹਾਂ ਥੱਲੇ ਯੂਨੀਵਰਸਿਟੀਜ਼, ਐਜੂਕੇਸ਼ਨ ਔਰ ਦੂਸਰਾ ਆਉਂਦਾ ਸੀ। ਦੂਸਰੀ ਉਹਨਾਂ ਨੇ ਮੰਗੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ, ਜਿਹਦੇ ਵਿੱਚ ਸੁਸ਼ਮਾ ਸਵਰਾਜ ਨੂੰ, ਉਹਨਾਂ ਦੇ ਥੱਲੇ ਸਾਰੇ TV, ਰੇਡੀਓ, ਮੀਡੀਆ ਆਉਂਦਾ ਸੀ, ਔਰ ਬਾਕੀ ਹੋਮ ਜ਼ਾਰਾ ਐਲਕੇ ਅਡਵਾਨੀ ਦੇ ਲਈ। ਹੁਣ ਕਿਵੇਂ ਉਹਨਾਂ ਨੇ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ, ਜੇ ਤੁਸੀਂ ਉਸ ਪੀਰੀਅਡ 'ਚ ਵਾਜਪਾਈ ਦੇ ਦੌਰ ਦੀ ਗੱਲ ਦੇਖੋ, ਲੇਟ 90s 'ਚ, ਉਦੋਂ ਹੀ ਇਹ ਸਾਰੇ ਸੀਰੀਅਲ, ਪਹਿਲੇ ਪੀਰੀਅਡ 'ਚ ਰਾਮਾਇਣ, ਮਹਾਭਾਰਤਾ, ਉਹਨਾਂ ਦਾ ਇੱਕ ਵੱਖਰੀ ਕੋਨੋਟੇਸ਼ਨ ਸੀ, ਪਰ ਕਿਵੇਂ ਇਹਦੇ 'ਤੇ ਬੇਸਡ ਹਿੰਦੂ ਦੇਵੀ ਦੇਵਤਿਆਂ ਦੇ ਉੱਤੇ ਆਧਾਰਿਤ, ਕੋਈ ਸੰਤੋਸ਼ੀ ਮਾਂ ਅਤੇ ਕੋਈ ਫਲਾਣਾ
ਕੋਈ ਢਿਮਕਾ ਸੀਰੀਅਲ ਸ਼ੁਰੂ ਕੀਤੇ ਗਏ, ਵਰਤਾਂ ਦੀ ਅਹਿਮੀਅਤ, ਜੋਤਸ਼ੀ ਬਿਠਾਏ ਗਏ, ਵਸਤੂ ਸ਼ਾਸਤਰ, ਦੂਜੀਆਂ ਤੀਜੀਆਂ। ਸੋ ਉਸ ਤੋਂ ਬਾਅਦ ਤੁਸੀਂ ਇਹਨਾਂ 20-22 ਸਾਲਾਂ 'ਚ ਦੇਖੋਗੇ ਕਿ ਜਿਸ ਤੇਜ਼ੀ ਨਾਲ ਇਹ ਜਿਹੜੇ ਸਾਰੇ ਹਿੰਦੂ ਤਵੀ, ਜਿਹੜੇ ਕਦੇ ਹਿੰਦੂਆਂ ਨੇ ਵੀ ਨਹੀਂ ਸੁਣੇ ਹੋਏ ਸੀ ਤਿਉਹਾਰ, ਹੁਣ ਵੀ ਛਠ ਪੂਜਾ ਕਿੰਨਾ ਵੱਡਾ ਬਣਾ ਕੇ ਰੱਖ ਦਿੱਤਾ ਹੈ ਜੀ, ਔਰ ਇਸੇ ਤਰ੍ਹਾਂ ਬਾਕੀ ਦੇਵੀਆਂ ਦਾ ਔਰ ਦੂਸਰਿਆਂ ਦਾ। ਸੋ ਇਹ ਇੱਕ ਪਾਸੇ ਉਹ ਮੀਡੀਆ ਉਹਨੂੰ ਪ੍ਰੋਪੇਗੇਟ ਕਰਦਾ ਹੈ, ਜਿਹੜਾ ਲੋਕਾਂ ਦੇ ਵਿੱਚ ਵਿਕਦਾ ਹੈ ਸੌਦਾ। ਐਂਡ ਸੈਕੰਡਲੀ ਫਿਰ ਉਹ ਰੁਝਾਨ ਹੁੰਦਾ ਹੈ ਵੀ ਜਿੱਧਰ ਗੁਆਂਢੀ ਤੁਰੇ ਹੋਏ ਨੇ ਜਾਂ ਦੂਜੇ ਨੇ। ਔਰ ਇਹੀ ਨਹੀਂ, ਪੰਜਾਬ ਤੋਂ ਬਾਹਰਲੀਆਂ ਸਟੇਟਾਂ 'ਚ ਤਾਂ ਜੇ ਮਹਾਰਾਸ਼ਟਰ ਜਾਂ ਦੂਸਰੇ ਜਿੱਥੇ ਕਿ ਗਣੇਸ਼ ਵਿਸਰਜਨ ਦੇ ਨਾਂ ਥੱਲੇ ਉਹ ਸਾਰੀ ਉਹਨਾਂ ਦਾ ਹੁੰਦਾ, ਉਹਦੇ 'ਚ ਗਣੇਸ਼ ਦੀਆਂ ਤਸਵੀਰਾਂ ਵੀ ਆ ਗਈਆਂ ਦੁਕਾਨਾਂ 'ਤੇ ਵੀ, ਉਹ ਆ ਕੇ ਚੰਦੇ ਵੀ ਉਹਨਾਂ ਤੋਂ ਲੈ ਕੇ ਜਾਂਦੇ ਨੇ, ਸਿੱਖ ਵਪਾਰੀਆਂ ਤੋਂ, ਦੂਸਰਿਆਂ ਤੀਸਰਿਆਂ ਤੋਂ। ਉਹ ਵੀ ਜਿੱਥੇ ਮੰਡਪ ਲਾਏ ਹੁੰਦੇ ਨੇ ਉੱਥੇ ਪਹੁੰਚੇ ਹੁੰਦੇ ਨੇ। ਇਵੇਂ ਹੀ ਬੰਗਾਲ ਦੇ ਵਿੱਚ ਜੇ ਦੁਰਗਾ ਪੂਜਨ ਦੇ ਨੇ, ਦੁਰਗਾ ਉਹਨਾਂ ਦੇ ਜਿਹੜੇ ਕਮਿਊਨਿਸਟ ਨੇ ਉਹ ਵੀ ਦੁਰਗਾ ਦੇ ਪੁਜਾਰੀ ਬਣੇ ਹੁੰਦੇ ਨੇ, ਕਿਉਂਕਿ ਇੱਕ ਪੋਲੀਟੀਕਲ ਏਜੰਡਾ, ਉੱਥੇ ਵੀ ਸਿੱਖ ਬੈਠੇ ਹੁੰਦੇ ਨੇ ਮੱਥੇ ਤੇ ਲਾ ਕੇ ਟਿੱਕਾ। ਔਰ ਇਹੀ ਨਹੀਂ, ਜੇ ਅਸੀਂ ਅਕਾਲੀਆਂ ਦੇ ਪੀਰੀਅਡ 'ਚ ਦੇਖੀਏ, ਜਦੋਂ ਇਹਨਾਂ ਨੇ ਬੀਜੇਪੀ ਦੇ ਨਾਲ ਸਾਂਝਾਂ ਪਾਈਆਂ, ਕਿੱਥੇ ਇੱਕ ਪਾਸੇ ਉਹ ਗਾਂਧੀ ਜਿਹੜਾ ਕਿ 10ਵੇਂ ਪਾਤਸ਼ਾਹ ਨੂੰ ਮਿਸਗਾਈਡਡ ਪੈਟਰੀਓਟ ਕਹਿੰਦਾ, ਉਹਦੀ ਸਮਾਧ ਦੇ ਉੱਤੇ ਜਾ ਕੇ ਐਮਰਜੈਂਸੀ ਤੋਂ ਬਾਅਦ ਜਦੋਂ ਪਹਿਲੀ ਸਰਕਾਰ ਬਣਦੀ ਹੈ ਮੁਰਾਰਜੀ ਦੇਸਾਈ ਦੀ ਚੋਣਾਂ ਤੋਂ ਬਾਅਦ, ਉੱਥੇ ਜਾ ਕੇ ਸਹੁੰ ਚੁੱਕਦੇ ਨੇ। ਔਰ ਉਦੋਂ ਹੀ ਸੰਤ ਪਿੰਡਾਂ ਵਾਲਿਆਂ ਨੇ ਵੰਗਾਰਿਆ ਸੀ ਕਿ ਭਾਈ ਤੁਸੀਂ 10ਵੇਂ ਪਿਤਾ ਦੇ ਸਿੱਖ ਹੋ ਕਿ ਚਰਖੇ ਬੱਕਰੀ ਦੇ ਸਿੱਖ ਹੋ। ਹੁਣ ਗਾਂਧੀ ਜਿਹੜਾ ਚਰਖਾ ਬੱਕਰੀ ਦਾ ਉਹ ਪੈਰੋਕਾਰ ਹੀ ਨਹੀਂ, ਸਿੱਖਾਂ ਲਈ ਉਹਦੀ ਵਿਸਰਲ ਹੇਟਰੇਡ ਉਹਦੇ ਮਨ ਦੇ ਵਿੱਚ ਸੀ। ਕਿੰਨਾ ਕੁਛ ਉਹਦਾ ਜਿਹੜਾ ਉਹਨੇ ਪੰਜਾਬੀ ਜ਼ਬਾਨ, ਸਿੱਖੀ ਵੈਲਿਊਜ਼, ਕਿਰਪਾਨ 10ਵੇਂ ਪਾਤਸ਼ਾਹ ਦੇ ਖਿਲਾਫ ਲਿਖਿਆ ਹੋਇਆ, ਤੇ ਉਹਦੀ ਸਮਾਧ ਤੇ ਸਹੁੰ ਚੁੱਕਣ ਗਿਆ ਹੋਇਆ ਸੀ। ਸੋ ਇਹ ਸਭ ਕੁਛ ਗੁਲਾਮੀ ਨਾਲ ਹੀ ਜੁੜਿਆ ਹੋਇਆ। ਔਰ ਮੈਨੂੰ ਲੱਗਦਾ ਹੈ ਕਿ ਸਾਡਾ ਫੋਕਸ ਜਿਹੜਾ ਹੈ ਇਸ ਵੇਲੇ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ, ਇਸ ਦੇ ਉੱਤੇ ਕੇਂਦਰਿਤ ਹੋਣਾ ਚਾਹੀਦਾ। ਚੀਨ ਹੁਣ ਜਿਵੇਂ ਬਿਲਾਵਲ ਭੁੱਟੋ ਵੱਲੋਂ ਕਹੀ ਗਈ ਜਿਹੜੀ ਸਿੱਧੀ ਸਪਟ ਗੱਲ ਹੈ, ਉਹ ਉਹਦਾ ਅਜੇ ਤੱਕ ਜਿਹੜਾ ਉਹ ਇਹਨਾਂ ਨੂੰ ਸੌਣ ਨਹੀਂ ਦਿੰਦਾ ਹੈ। ਹੁਣ ਇਹ ਚੀਨ ਨੇ ਇਹਨਾਂ ਦੇ ਨਾਲ ਕੀ ਕੀਤਾ, 8-9 ਦਸੰਬਰ ਦੀ ਦਰਮਿਆਨੀ ਰਾਤ ਨੂੰ ਅਰੁਣਾਚਲ ਦੇ ਤਵਾਂਗ ਸੈਕਟਰ ਦੇ ਵਿੱਚ ਕਿਵੇਂ ਇਹਨਾਂ ਦੇ ਜਵਾਨਾਂ ਦੀ ਇਕੱਲੀ ਪਿਟਾਈ ਨਹੀਂ ਹੋਈ, 108 ਦੇ ਕਰੀਬ ਜਿਹੜੇ ਚਸ਼ਮੇ ਔਰ ਉਹ ਹੋਲੀ ਜਿਹੜੇ ਸਪਰਿੰਗ ਨੇ ਬੁੱਧਿਜ਼ਮ ਦੇ, ਉਹ ਉਹਨਾਂ ਨੇ ਆਕੂਪਾਈ ਕੀਤਾ ਉਸ ਤਵਾਂਗ ਦੀ ਕੀ ਪੋਜੀਸ਼ਨ ਨੂੰ, ਜਿੱਥੋਂ ਬੜੀ ਆਸਾਨੀ ਨਾਲ ਉਹਨਾਂ ਦੀ ਜਿਹੜੀ ਹੈ ਉਹ ਹਾਈਟ ਦੇ ਉੱਤੇ ਆਬਜ਼ਰਵੇਸ਼ਨ ਪੋਸਟ ਬਣਦੀ ਹੈ। ਹੁਣ ਕਿਉਂਕਿ ਖਬਰ ਤਾਂ ਇਹ ਬ੍ਰੇਕ ਹੋ ਗਈ, ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਸੀ, ਇਹਨਾਂ ਨੇ ਨਾ ਉਹਦੇ 'ਚ ਡਿਬੇਟ ਹੋਣ ਦਿੱਤੀ, ਨਾ ਡਿਸਕਸ਼ਨ ਹੋਣ ਦਿੱਤੀ। ਉਹਨਾਂ ਨੇ ਬਾਈਕਾਟ ਵੀ ਕੀਤਾ, ਸਾਰੀਆਂ 16-17 ਆਪੋਜੀਸ਼ਨ ਪਾਰਟੀਆਂ ਇਕੱਠੀਆਂ ਹੋਈਆਂ ਦਾ ਅਸੀਂ ਜ਼ਿਕਰ ਕੀਤਾ ਸੀ ਜਾਣ ਤੋਂ ਪਹਿਲਾਂ। ਲੇਕਿਨ ਅਜੇ ਵੀ ਇੱਕ ਪਾਸੇ ਇਹ ਉਹਨੂੰ ਕਵਰ ਵੀ ਕਰ ਰਹੇ ਨੇ ਕਿ ਵੀ ਇਹਨਾਂ ਦੇ ਨਾਲ ਕੀ ਹੋਇਆ ਦੂਜਾ, ਪਰ ਦੂਸਰੇ ਪਾਸੇ ਚੀਨ ਦੇ ਖਿਲਾਫ ਮੂੰਹ ਚੋਂ ਝੱਗ ਵੀ ਸੁੱਟਦੇ ਨੇ, ਆਵਾਜ਼ ਨਹੀਂ ਨਿਕਲਦੀ, ਝੱਗ ਨਿਕਲਦੀ ਹੈ। ਹੁਣ ਇਸ ਦੇ ਉੱਤੇ ਜਿਹੜਾ ਉਹਨਾਂ ਦੇ ਉੱਤੇ ਤਨਜ਼ ਵੀ ਹੋ ਰਹੀ। ਇਹਨਾਂ ਦੀ ਆਪਣੀ ਟੀਮ ਹੀ ਜਿਵੇਂ ਬੀ ਟੀਮ, ਸੀ ਟੀਮ, ਕੇਜਰੀਵਾਲ, ਉਹਨੇ ਵੀ ਇਸ ਦੇ ਉੱਤੇ ਸਵਾਲ ਚੁੱਕਿਆ। ਉਹਨੇ ਕਿਹਾ ਕਿ ਵੀ, ਔਰ ਉਹਨੇ ਹੁਣ ਕਿਉਂਕਿ ਗੁਜਰਾਤ ਦੀਆਂ ਚੋਣਾਂ ਤੋਂ ਬਾਅਦ ਜਿੱਥੇ 12-13% ਵੋਟਾਂ ਮਿਲੀਆਂ, ਹੁਣ ਨੈਸ਼ਨਲ ਪਾਰਟੀ ਦੇ ਤੌਰ ਤੇ ਆਪਣੇ ਆਪ ਨੂੰ ਨੁਮਾਇੰਦਾ ਤੋਰਦਾ, ਉਹਨੇ ਕਿਹਾ ਕਿ ਵੀ ਐਵਰੀ ਡੇ, ਇਹ ਹੁਣ ਮੈਂ ਉਹਨਾਂ ਦੀ ਬੀ ਟੀਮ ਦੀ ਗੱਲ ਹੀ ਕਰ ਰਿਹਾ ਕਿ ਐਵਰੀ ਡੇ ਆਈ ਹੀਅਰ ਚਾਈਨਾ ਐਂਟਰਡ ਐਂਡ ਗ੍ਰੈਬਡ ਏ ਫਿਊ ਕਿਲੋਮੀਟਰ ਆਫ ਇੰਡੀਅਨ ਟੈਰੀਟਰੀ। ਇਹ ਰੋਜ਼ਾਨਾ ਖਬਰ ਹੁੰਦੀ ਹੈ ਕਿ ਚੀਨ ਆਇਆ, ਉਹਨੇ ਕੁਝ ਕਿਲੋਮੀਟਰ ਭਾਰਤੀ ਟੈਰੀਟਰੀ ਦੇ ਲੈ ਲਏ। ਐਂਡ ਦਾ ਬੀਜੇਪੀ ਲੈਡ ਇੰਡੀਅਨ ਗਵਰਨਮੈਂਟ ਇਜ਼ ਰਿਵਾਰਡਿੰਗ ਚਾਈਨਾ ਬਾਈ ਇਨਕਰੀਜ਼ਿੰਗ ਇੰਪੋਰਟਸ। ਇਹ ਚਾਹੀਦਾ ਤਾਂ ਇਹ ਹੈ ਵੀ ਜੇ ਤੁਹਾਡੀ ਟੈਰੀਟਰੀ ਵੀ ਲੈ ਰਹੇ ਨੇ, ਕੁੱਟ ਰਹੇ ਨੇ ਤੁਹਾਨੂੰ, ਤੇ ਜਿਹੜਾ ਉਹਨਾਂ ਤੋਂ ਜੋ ਤੁਸੀਂ ਚੀਜ਼ਾਂ ਮੰਗਵਾ ਰਹੇ ਹੋ, ਇੰਪੋਰਟ ਕਰ ਰਹੇ ਹੋ, ਉਹਨੂੰ ਬੰਦ ਕਰੋ। ਹੁਣ ਇਹ ਫਿਗਰ ਕੇਜਰੀਵਾਲ ਦੇ ਰਿਹਾ, ਲਾਸਟ ਈਅਰ ਦਾ ਇੰਪੋਰਟਸ ਫਰਮ ਚਾਈਨਾ ਸਟੂਡ ਐਟ $65 ਬਿਲੀਅਨ, ਪਿਛਲੀ ਵਾਰ $65 ਬਿਲੀਅਨ ਸੀ ਇੰਪੋਰਟ ਪਿਛਲੇ ਸਾਲ। ਬਟ ਆਫਟਰ ਇਟਸ ਐਗਰੈਸ਼ਨ ਇੰਪੋਰਟਸ ਫਰਮ ਚਾਈਨਾ ਜੰਪਡ ਟੂ $95 ਬਿਲੀਅਨ ਦਿਸ ਈਅਰ, ਕਿ ਵੀ ਇਸ ਵਾਰ ਇਹ 65 ਤੋਂ 95 ਹੋ ਗਿਆ, ਆਲਮੋਸਟ $30 ਬਿਲੀਅਨ ਵੱਧ ਗਿਆ। Instead of giving a befitting reply, it seems India is rewarding China for their aggression. ਕਿ ਇਸ ਦੀ ਬਜਾਏ ਕਿ ਉਹਨੂੰ ਮੂੰਹ ਤੋੜਵਾ ਜਵਾਬ ਦਿਓ ਚੀਨ ਨੂੰ, ਇਹ ਤਾਂ ਉਹਨਾਂ ਨੂੰ ਇਨਾਮ ਦੇ ਰਹੇ ਨੇ। ਔਰ $30 ਬਿਲੀਅਨ ਦੀ ਜਿਹੜੀ ਇੰਪੋਰਟ ਹੈ
ਉਹ ਇਨਕਰੀਜ਼ ਕਰ ਦਿੱਤੀ ਹੈ। ਅੱਛਾ। ਔਰ ਹੁਣ ਇਹ ਉਹਦੇ ਤੇ ਗੱਲ ਕਰਨ ਨੂੰ ਵੀ ਤਿਆਰ ਨਹੀਂ। ਜੋ ਤੁਸੀਂ ਖਬਰਾਂ ਦੇਖਦੇ ਹੋ, ਰਾਜ ਸਭਾ ਚੇਅਰਮੈਨ disallows discussion on China border issue, ਕਾਂਗਰਸ stages walkout। ਰਾਜ ਸਭਾ 'ਚ ਮੈਂਬਰ ਚੁੱਕਦੇ ਨੇ ਕਿ ਭਾਈ ਗੱਲ ਕਰੋ, ਤੁਹਾਡੀ ਟੈਰੀਟਰੀ ਖੋਈ ਹੈ, ਤੁਹਾਡੇ ਜਵਾਨਾਂ ਦੀ ਮਾਰ ਕੁਟਾਈ ਹੋਈ ਹੈ, ਔਰ ਬਜਾਏ ਇਸ ਦੇ ਕਿ ਅਸਲੀ ਇਸ਼ੂ ਨੂੰ ਟੱਚ ਕਰਨ ਦੇ। ਜੈ ਸ਼ੰਕਰ ਕਹਿ ਰਿਹਾ ਵੀ ਇਹ ਲਫ਼ਜ਼ ਨਾ, ਕਿਉਂਕਿ ਰਾਹੁਲ ਗਾਂਧੀ ਜਿਹੜਾ ਭਾਰਤ ਜੋੜੋ ਦੇ ਨਾਂ ਥੱਲੇ ਨਿਕਲਿਆ ਹੋਇਆ ਬਾਹਰ, ਉਹਨੇ ਕਿਹਾ ਕਿ ਵੀ ਸਾਡੇ ਜਵਾਨਾਂ ਦੀ ਪਿਟਾਈ ਹੋ ਰਹੀ ਹੈ ਔਰ 20 ਤੋਂ ਜ਼ਿਆਦਾ 30 ਦੇ ਕਰੀਬ ਜ਼ਖਮੀ ਹੋਏ, ਗੁਹਾਟੀ 'ਚ ਹੱਡੀਆਂ ਟੁੱਟੀਆਂ। ਹੁਣ ਇਹ ਨਹੀਂ ਕਹਿ ਰਹੇ ਕਿ ਵੀ ਚੀਨ ਦੇ ਸਾਹਮਣੇ ਅਸੀਂ ਖਲੋਂਦੇ ਕਿਉਂ ਨਹੀਂ, ਚੀਨ ਨੂੰ ਹਮਲਾਵਰ ਕਿਉਂ ਨਹੀਂ ਕਹਿੰਦੇ ਜਾਂ ਮੁਕਾਬਲਾ ਕਿਉਂ ਨਹੀਂ ਕਰਦੇ। ਐਸ ਜੈ ਸ਼ੰਕਰ ਕਹਿ ਰਿਹਾ, External Affairs Minister S. Jaishankar has strongly objected to the use of term pitai, beating, by Congress leader Rahul Gandhi while referring to India-China clash in Tawang, and asserted that our soldiers have stood their ground in Yangtze in Arunachal Pradesh and should be appreciated and honored। ਹੁਣ ਜਿਹਨੂੰ ਪਿਟਾਈ ਨਾ ਤਾਂ ਕੁਟਾਈ ਕਹਿ ਲਓ, ਹੋਰ ਉਹਦੇ ਲਈ ਕੀ ਲਫ਼ਜ਼। ਉਹ ਕਹਿੰਦੇ ਜੀ ਉਹਨਾਂ ਨੂੰ ਫੌਜੀਆਂ ਦੇ ਖਿਲਾਫ ਕੌਣ ਕਹਿੰਦਾ, ਅਸੀਂ ਵੀ ਨਹੀਂ ਕਹਿੰਦੇ। ਫੌਜੀ ਤਾਂ ਵਿਚਾਰੇ ਉਹ ਤਾਂ ਤਨਖਾਹ ਦੇ ਉੱਤੇ ਰੱਖੇ ਹੋਏ ਨੇ, ਉਹ ਤਾਂ ਆਪਣੀਆਂ ਜਾਨਾਂ ਦਿੰਦੇ ਨੇ। ਹੁਣ ਜਿਹੜੀ ਸਰਕਾਰ ਨੇ ਨੀਤੀਆਂ ਇਸ ਕਿਸਮ ਦੀਆਂ ਬਣਾਈਆਂ ਕਿ ਨਾ ਫੌਜ ਦੇ ਲਈ ਕੋਈ ਕਲੈਰਿਟੀ ਹੈ ਕਿ ਉਹ ਡਿਫੈਂਡ ਕਰ ਰਹੇ ਨੇ, ਉਹ ਕੁੱਟ ਖਾਣ ਲਈ ਬਣੇ ਨੇ, ਉਹ ਪਿੱਛੇ ਹਟਣ ਲਈ ਬਣੇ ਨੇ। ਜੇ ਅੱਗੇ ਜਾਣਾ ਫਿਰ ਤੁਸੀਂ ਵਾਰ ਡਿਕਲੇਅਰ ਕਰੋ ਚਾਈਨਾ ਦੇ ਖਿਲਾਫ। ਤੁਸੀਂ ਦੁਨੀਆ ਦੀ ਕਚਹਿਰੀ 'ਚ ਜਾਓ। ਹੁਣ ਤਾਂ ਸਿਕਿਉਰਿਟੀ ਕੌਂਸਲ ਦੀ ਪ੍ਰੈਜ਼ੀਡੈਂਸੀ ਦਸੰਬਰ ਦਾ ਮਹੀਨੇ 'ਚ ਤੁਹਾਡੇ ਕੋਲ ਸੀ। ਜਿਸ ਦਸੰਬਰ ਦੇ ਮਹੀਨੇ 'ਚ ਇੰਡੀਆ ਸਿਕਿਉਰਿਟੀ ਕੌਂਸਲ ਨੂੰ ਪ੍ਰੀਜ਼ਾਈਡ ਕਰ ਰਿਹਾ ਹੈ, ਉਸ ਦੇ ਵਿੱਚ ਉਹ ਤੁਹਾਡੀ ਟੈਰੀਟਰੀ ਫਿਰ ਲੈ ਰਹੇ ਨੇ, ਤੁਹਾਡੇ ਜਵਾਨਾਂ ਨੂੰ ਕੁਟਾਈ ਕਰ ਰਹੇ। ਜੋ ਮੈਂ ਵੀ ਪਟਾਈ ਨਹੀਂ ਕਹਿੰਦਾ, ਐਸ ਜੈ ਸ਼ੰਕਰ ਨਾਰਾਜ਼ ਨਾ ਹੋ ਜਾਏ ਵੀ ਪਟਾਈ ਕਹੀ ਹੈ। ਉੱਥੇ ਤੁਸੀਂ ਬੋਲ ਕਿਉਂ ਨਹੀਂ ਰਹੇ? ਔਰ ਸਿਰਫ ਫੇਕ ਫੌਜ ਦੀ ਵਰਦੀ ਦੇ ਪਿੱਛੇ ਲੁਕਣਾ ਚਾਹੁੰਦੇ ਨੇ। ਫਿਰ ਇਹ ਕਹਿੰਦਾ ਆਰਮੀ ਵਿਲ ਨਾਟ ਲੈਟ ਚਾਈਨਾ ਚੇਂਜ ਸਟੇਟਸ ਕੋ ਅਲੋਂਗ LAC ਯੂਨੀਲੈਟਰਲੀ, ਕਿ ਫੌਜ ਸਾਡੀ ਅਲਾਓ ਨਹੀਂ ਕਰੇ। ਇਹਦਾ ਮਤਲਬ ਇਹ ਹੈ ਵੀ ਉਹ ਵੀ ਫੌਜ ਦੇ ਖਾਤੇ 'ਚ ਪਾਓ। ਭਾਈ ਫੌਜੀ ਤਾਂ ਲੜੇਗਾ। ਇਹ ਤਾਂ ਜੇ ਇਹੀ ਫੌਜ ਜਿਹੜੀ ਬ੍ਰਿਟਿਸ਼ਰਸ ਦੀ ਮਰਸਨਰੀ ਫੌਜ ਸੀ, ਇਹ ਤਾਂ ਉਹਨਾਂ ਦੇ ਲਈ ਵੀ ਲੜਦੇ ਸੀ। ਯੂਨੀਅਨ ਜੈਕ ਸੀ, ਉਹਨਾਂ ਨੇ ਤਾਂ ਟ੍ਰੇਨਿੰਗ ਇਹ ਹੈ ਕਿ ਭਾਈ ਤਨਖਾਹ ਤੁਹਾਨੂੰ ਮਿਲੀ ਹੈ। ਉਹਨੇ ਕਿਹਾ ਜੀ ਫੌਜੀਆ ਲੜੇਗਾ। ਉਹ ਕਹਿੰਦਾ ਹੋਰ ਕੰਮ ਕੀ ਹੈ? ਉਹਨਾਂ ਨੂੰ ਤੁਸੀਂ ਕਿਤੇ ਵੀ ਖੜਾ ਕਰੋ, ਉਹ ਲੜਨਗੇ। ਲੇਕਿਨ ਜਿਹੜੀ ਇਹ ਸਰਕਾਰ ਨੀਤੀਆਂ ਬਣਾ ਰਹੀ ਹੈ, ਲੈਟ ਡਾਊਨ ਤਾਂ ਉਹਨਾਂ ਨੇ ਕੀਤਾ ਹੋਇਆ ਕਿ ਨਾ ਉਹਨਾਂ ਦੀ ਕੋਈ ਸਪਸ਼ਟ ਨੀਤੀ ਹੈ। ਇੱਕ ਪਾਸੇ ਉਸੇ ਸ਼ੀ ਜਿਨਪਿੰਗ ਦੇ ਨਾਲ ਮੋਦੀ ਜਿਹੜਾ ਝੂਲਾ ਝੂਲਦਾ ਸੀ, ਜਦੋਂ ਚੀਫ ਮਿਨਿਸਟਰ ਗੁਜਰਾਤ ਦਾ ਰਿਹਾ ਉਦੋਂ ਵੀ ਕਿੰਨੀ ਵਾਰ ਉਹਨੇ ਖੁਦ ਦੌਰਾ ਕੀਤਾ। ਈਵਨ RSS ਨੇ ਆਪਣੇ ਤੌਰ ਦੇ ਉੱਤੇ ਚਾਈਨੀਜ਼ ਕਮਿਊਨਿਸਟ ਪਾਰਟੀ ਦੇ ਨਾਲ ਲਿੰਕ ਕਾਇਮ ਕੀਤੇ ਹੋਏ ਸੀ। ਔਰ ਹੁਣ ਤੱਕ ਇਹ ਨਹਿਰੂ ਨੂੰ ਗਾਲਾਂ ਕੱਢਦੇ ਰਹੇ। ਦੇਖੋ ਜੀ, ਨਹਿਰੂ ਨੇ ਔਰ ਚੌਨ ਲਾਈ ਨੇ ਹਿੰਦੀ ਚੀਨੀ ਭਾਈ ਭਾਈ ਦਾ ਰੌਲਾ ਪਾਇਆ ਸੀ, ਔਰ ਬਾਅਦ 'ਚ ਦੇਖੋ ਜੀ ਉਹਨਾਂ ਨੇ ਸਾਡੀ ਟੈਰੀਟਰੀ 38,000 ਸਕੁਅਰ ਕਿਲੋਮੀਟਰ ਗ੍ਰੈਬ ਕਰ ਲਈ। ਔਰ ਇਹ ਨਹਿਰੂ ਦੀ ਫੇਲਿਅਰ, ਔਰ ਨਹਿਰੂ ਹੀ ਕਰਦੇ ਰਹੇ ਨੇ। ਹੁਣ ਮੋਦੀ ਕਿੰਨੇ ਇੰਚ ਦਾ ਉਹਦਾ ਸੀਨਾ? ਹਾਂ, 56 ਇੰਚ ਦਾ ਸੀਨਾ। ਕਿੱਥੇ ਆ ਉਹ ਕਿ 2000 ਸਕੁਅਰ ਕਿਲੋਮੀਟਰ ਉਹਨਾਂ ਨੇ ਜੂਨ 2020 ਦੇ ਵਿੱਚ ਖੋਈ। ਹੁਣ ਉਹਨਾਂ ਨੇ ਤਵਾਂਗ ਸੈਕਟਰ ਦੇ ਵਿੱਚ ਕਿੰਨੀ ਖੋਈ ਹੈ ਇਹ ਸਾਹਮਣੇ ਹੈ ਕਿ ਜਿਹੜੇ 108 ਦੇ ਕਰੀਬ ਵਾਟਰ ਸਪਰਿੰਗ ਜਿਹੜੀ ਉਹਨਾਂ ਨੂੰ ਸਟ੍ਰੈਟੇਜਿਕ ਹਾਈ ਪੋਜੀਸ਼ਨ ਦਿੰਦੇ ਨੇ, ਉਹਨਾਂ ਨੇ ਆਲਰੇਡੀ ਆਕੂਪਾਈ ਕੀਤੇ ਨੇ। ਮਾਰ ਕੁਟਾਈ ਫਿਰ ਇਹਨਾਂ ਦੀ ਫੌਜ ਦੀ ਹੋਈ ਹੈ, ਔਰ ਇਹ ਫਿਰ ਉਹੀ ਲਾਈਨ ਰੱਖ ਰਹੇ ਨੇ। ਉਧਰ ਅੱਖਾਂ ਕਰਕੇ ਜਿਹੜਾ ਹੈ ਉਹ ਅੱਖਾਂ 'ਚ ਅੱਖਾਂ ਪਾ ਕੇ ਦੇਖਣ ਦੀ ਹਿੰਮਤ ਨਹੀਂ ਹੈ। ਇਸ ਵਾਰ ਤਾਂ ਅਮਰੀਕਾ ਨੇ ਵੀ ਕੋਈ ਇਸ ਦੇ ਉੱਤੇ ਉਹਨਾਂ ਦੀ ਡਿਫੈਂਸ 'ਚ ਨਹੀਂ ਕੋਈ ਵੀ ਬਿਆਨ ਦਿੱਤਾ ਹੈ। ਹਾਂ, ਜੇ ਇੱਕ ਕੋਰਸਪੋਂਡੈਂਟ ਨੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਜੀ ਹਾਂ, ਇਹ ਆਪਸ ਦੇ ਵਿੱਚ ਬਾਈਲੈਟਰਲ ਚੈਨਲ ਜਿਹੜੇ ਨੇ ਉਹਨਾਂ ਰਾਹੀਂ ਆਪਣਾ ਮਸਲਾ ਹੱਲ ਕਰ ਲਓ। ਸੋ ਇਹਦੇ 'ਚ ਦੋ ਚੀਜ਼ਾਂ ਹੁੰਦੀਆਂ ਨੇ, ਜਦੋਂ ਕੋਈ ਬੋਲੇ ਨਾ ਜਾਂ ਕੋਈ ਰਿਐਕਟ ਨਾ ਕਰੇ ਕਿ ਵੀ ਜਾਂ ਤਾਂ ਉਹ ਕਾਣ ਹੈ ਤੇ ਜਾਂ ਇਹ ਹੈ ਕਿ ਵੀ ਉਹਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ ਹੈ। ਜਿਵੇਂ ਉਹ ਟਾਇਰ ਦੇ ਥੱਲੇ ਆ ਕੇ ਜਿਹੜਾ ਮਰ ਗਿਆ ਖਰਗੋਸ਼, ਔਰ ਕਿਉਂਕਿ ਪਹਿਲਾਂ ਗੱਡੀ ਜਾ ਰਹੀ ਸੀ, ਇੱਧਰ ਗਿਆ ਫਿਰ ਉੱਧਰ ਗਿਆ ਫਿਰ ਵਾਪਸ ਮੁੜਿਆ, ਤੇ ਜਿਹੜਾ ਜਦੋਂ ਮਰ ਗਿਆ ਤਾਂ ਉਹ ਡਰਾਈਵਰ ਨੂੰ ਪੁੱਛਦਾ ਹੈ ਜਿਹੜਾ ਮਾਲਕ ਸੀ ਕਿ ਵੀ ਤੈਨੂੰ ਪਤਾ ਵੀ ਇਹ ਕਿਉਂ ਮਰਿਆ?
ਉਹਨੇ ਕਿਹਾ ਜੀ ਸ਼ਾਇਦ ਰੋਸ਼ਨੀ ਅੱਖਾਂ 'ਚ ਪੈ ਰਹੀ ਸੀ, ਉਹ ਕਹਿੰਦੇ ਨਹੀਂ, ਇਹ ਡਿਸਾਈਡ ਹੀ ਨਹੀਂ ਕਰ ਸਕਿਆ ਕਿ ਇਹਨੇ ਕੀ ਕਰਨਾ। ਸੋ ਇਹ ਆਪਣੇ ਫੌਜੀ ਵੀ ਮਰਵਾ ਰਹੇ ਨੇ, ਇਲਾਕਾ ਵੀ ਗਵਾ ਰਹੇ ਨੇ, ਔਰ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਭਾਈ ਇਹਨਾਂ ਨੇ ਕੀ ਕਰਨਾ ਹੈ। ਕਿਉਂਕਿ ਜਦੋਂ ਤੁਸੀਂ ਬੇਈਮਾਨ ਹੁੰਦੇ ਹੋ, ਤੁਸੀਂ ਆਪਣੇ ਲੋਕਾਂ ਦੇ ਹਿੱਤਾਂ ਦੀ ਥਾਂ ਦੇ ਉੱਤੇ ਆਪਣੇ ਹਿੱਤ, ਕਿਉਂਕਿ ਅੰਬਾਨੀ, ਅਡਾਨੀ, ਇਹ ਸਾਰੇ ਜਿਹੜੇ ਐਵੇਂ ਤਾਂ ਨਹੀਂ ਰਿਚ ਹੋ ਗਏ ਰਾਤੋਂ ਰਾਤ ਜੀ, ਉਹ ਸੈਕੰਡ ਰਿਚੈਸਟ ਬਣ ਗਿਆ ਕਿ ਥਰਡ ਰਿਚੈਸਟ ਬਣ ਗਿਆ। ਮੁਲਕ ਵੀ ਤੁਸੀਂ ਵੇਚ ਰਹੇ ਹੋ, ਜਿਹੜਾ ਧਨ ਔਰ ਸਾਧਨ ਸੀ ਉਹਨਾਂ ਨੂੰ ਲੈ ਕੇ ਵੀ ਜਿਹੜੇ ਲੋਕ ਦੌੜ ਗਏ। ਸੌਦਾ ਤੁਸੀਂ ਲੋਕਾਂ ਨੂੰ ਵੇਚਿਆ ਸੀ ਕਿ ਤੁਸੀਂ ਸਵਿਸ ਬੈਂਕਾਂ ਚੋਂ ਕਾਲੇ ਧਨ ਵਾਲਿਆਂ ਨੂੰ ਲਿਆਓਗੇ, ਜਦੋਂ ਲੋਕਾਂ ਵੱਲੋਂ ਪੁੱਛਿਆ ਗਿਆ ਤਾਂ ਫਿਰ ਆਇਆ ਕਿ ਇਹ ਤਾਂ ਇੱਕ ਜੁਮਲਾ ਥਾ। ਔਰ ਇਸੇ ਤਰ੍ਹਾਂ ਤੁਸੀਂ ਚਾਈਨਾ ਦੇ ਖਿਲਾਫ ਇੱਕ ਪਹਿਲਾਂ ਚਾਈਨਾ ਦੇ ਹੱਕ ਦੇ ਵਿੱਚ ਝੂਲੇ ਉਹਦੇ ਨਾਲ ਬਹਿ ਕੇ, ਔਰ ਦੂਸਰੇ ਹੁਣ ਜਦੋਂ ਦੀ ਹਕੀਕਤ ਸਾਹਮਣੇ ਆਈ ਹੈ, ਇੱਕ ਪਾਸੇ ਤੁਸੀਂ ਅਮਰੀਕਾ ਨਾਲ ਯਾਰੀ ਪਾਉਣ ਦੀ ਕੋਸ਼ਿਸ਼ ਕੀਤੀ ਔਰ ਕੁਆਡ ਦਾ ਹਿੱਸਾ ਬਣ ਗਏ, ਔਰ ਦੂਸਰਾ ਜਦੋਂ ਚੀਨ ਨੇ ਤੁਹਾਨੂੰ ਤੁਹਾਡੀ ਔਕਾਤ ਦਿਖਾਈ ਤੇ ਹੁਣ ਨਾ ਤੁਸੀਂ ਇੱਧਰ ਖਲੋਣ ਜੋਗੇ ਹੋ ਨਾ ਉੱਧਰ ਖਲੋਣ ਜੋਗੇ ਹੋ। ਸੋ ਇਹੀ ਹੁੰਦਾ ਹੈ ਜਿਸ ਨੂੰ ਜਦੋਂ ਦੋਗਲਾ ਕਰਕੇ ਕਿਹਾ ਜਾਂਦਾ ਹੈ, ਤੇ ਉਹਦੇ ਤੇ ਉਹ ਇੱਕ ਕਪਲੇਟ ਅਸੀਂ ਬਚਪਨ ਦੇ ਵਿੱਚ ਸੁਣਦੇ ਹੁੰਦੇ ਸੀ ਕਿ ਦੋ ਰੰਗੀ ਛੋੜ ਕਰ ਯਕ ਰੰਗ ਹੋ ਜਾ, ਸਰਾਸਰ ਮੋਮ ਹੋ ਜਾਂ ਸੰਗ ਹੋ ਜਾ। ਸੰਗ ਪੱਥਰ ਨੂੰ ਕਹਿੰਦੇ ਨੇ ਕਿ ਦੋ ਰੰਗੀ ਛੋੜ ਕਰ ਯਕ ਰੰਗ ਹੋ ਜਾ, ਇਹ ਦੋਗਲਾਪਨ ਛੱਡੋ, ਇੱਕ ਰੰਗ ਸਰਾਸਰ ਮੋਮ ਹੋ ਜਾਂ ਸੰਗ ਹੋ ਜਾ। ਸੋ ਇਹੀ ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਹਾਂ, ਨਹੀਂ ਤਾਂ ਫਿਰ ਇਬਕੀ ਬਾਰ ਮਾਰ ਤੋਂ ਦੇਖੋ ਇਹ ਤਾਂ ਕਰੀ ਜਾਓਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਨੇ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।